ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਜਦੋਂ ਅਮਰੀਕਾ 'ਚ 4 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 5 ਮਈ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲਟਨ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਵਧਨੇ ਖਬਰਾਂ ਲੈ ਜੀ। ਈਰਾਨ ਦੀਆਂ 14 ਸ਼ਰਤਾਂ ਤੋਂ ਬਾਅਦ ਅਮਰੀਕਾ ਨੇ ਵੀ ਪਾਕਿਸਤਾਨ ਰਾਹੀਂ ਈਰਾਨ ਤੱਕ ਆਪਣੀਆਂ ਸ਼ਰਤਾਂ ਅਪਣਾ ਦਿੱਤੀਆਂ ਨੇ। ਕੀ ਸ਼ਰਤਾਂ ਨੇ ਮਸੂਦ ਤੇ ਕੀ ਅਪਡੇਟ ਆ? ਪਹਿਲਾਂ ਤਾਂ ਜੀ ਖਬਰ ਜਿਹੜੀ ਅਸੀਂ ਸ਼ੁੱਕਰਵਾਰ ਨੂੰ ਦੇ ਕੇ ਗਏ ਸਾਂ ਕਿ ਈਰਾਨੀ ਸ਼ਰਤਾਂ ਕੀ ਨੇ, ਅਮਰੀਕਾ ਇਸ ਬਾਰੇ ਕੁਝ ਨਹੀਂ ਦੱਸਿਆ, ਪਾਕਿਸਤਾਨ ਕੁਝ ਨਹੀਂ ਦੱਸਿਆ ਤੇ ਈਰਾਨ ਵੀ ਕੁਝ ਨਹੀਂ ਦੱਸ ਰਿਹਾ। ਉਹ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਚੇਂਜਿਸ ਆ ਗਈਆਂ। ਮਿਸਾਲ ਦੇ ਤੌਰ ਤੇ ਅਮਰੀਕਾ ਨੇ ਆਪਣਾ ਹਰਮੀਆ ਕਹਿ ਲਓ ਸਮੁੰਦਰੀ ਨਾਕਾ ਜਿਹੜਾ ਉਹਦੇ ਥੋੜੀ ਜਿਹੀ ਗੁੰਜਾਇਸ਼ ਦੇਣ ਦਾ ਜਿਹੜਾ ਉਹ ਐਲਾਨ ਕੀਤਾ ਹੈ। ਈਰਾਨ ਆ ਜਿਹੜਾ ਉਹਨੇ UAE ਦੇ ਉੱਤੇ ਮਿਜ਼ਾਈਲ ਹਮਲੇ ਕਰ ਦਿੱਤੇ ਨੇ। UAE ਹੈ ਜਿਹੜਾ ਉਹਨੇ ਕੁਝ ਮਿਜ਼ਾਈਲ ਨੇ ਜਿਹੜੇ ਉਹਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਨਾਲ ਕੁਝ ਭਾਰਤੀ ਸ਼ਹਿਰੀ ਨੇ ਜਿਹੜੇ ਉਹਨਾਂ ਦੇ ਫੱਟਰ ਹੋਣ ਦੀਆਂ ਵੀ ਇਤਲਾਵਾਂ ਆ ਰਹੀਆਂ ਨੇ। ਈਰਾਨ ਵੱਲੋਂ ਆਈਆਂ ਸਲਾਹਾਂ ਦੇ ਜਵਾਬ 'ਚ ਅਮਰੀਕਾ ਨੇ ਵੀ ਜਵਾਬ ਦੇ ਦਿੱਤਾ ਹੈ। ਪਾਕਿਸਤਾਨ ਨੇ ਉਸ ਸਲਾਹਾਂ ਜਿਹੜੀਆਂ ਈਰਾਨ ਤੱਕ ਅਪੜਾ ਵੀ ਦਿੱਤੀਆਂ ਨੇ। ਹੁਣ ਈਰਾਨ ਦਾ ਸਰਕਾਰੀ ਮੀਡੀਆ ਜਿਹੜਾ ਉਹ ਤਸਦੀਕ ਕਰਨ ਡਿਆ ਕਿ ਹਾਂਜੀ ਜੀ ਅਮਰੀਕਾ ਵੱਲੋਂ ਸਾਡੇ ਤੱਕ ਸਲਾਹਾਂ ਪਹੁੰਚੀਆਂ ਨੇ। ਆਖਿਆ ਜਾ ਰਿਹਾ ਕਿ ਈਰਾਨ ਵੱਲੋਂ ਜਿਹੜੀਆਂ ਸ਼ਰਤਾਂ ਭੇਜੀਆਂ ਗਈਆਂ ਸੀਗੀਆਂ ਉਹਨਾਂ ਦੇ ਵਿੱਚ ਕੁਝ ਅਮਰੀਕਾ ਨੇ ਲਚਕ ਵਿਖਾਈ ਹੈ ਕਿ ਹੁਣ ਇਹ ਸਮੁੰਦਰੀ ਨਾਕਾ ਜਿਹੜਾ ਇਹਦੇ 'ਚ ਢਿੱਲ ਦੇਣਾ ਉਸੇ ਸ਼ਰਤ ਨੂੰ ਮੰਨਣ ਦੇ ਬਰਾਬਰ ਹੈ। ਇਹ ਹੁਣ ਆਉਣ ਵਾਲਾ ਵਕਤ ਦੱਸੇਗਾ ਕਿਉਂਕਿ ਸ਼ਰਤਾਂ ਵਾਲਾ ਪੰਨਾ ਨਾ ਉਹਨਾਂ ਦਾ ਖੋਲ ਕੇ ਦੱਸਿਆ ਜਾ ਰਿਹਾ ਨਾ ਇਹਨਾਂ ਦਾ। ਆਪ ਅਮਰੀਕਾ ਕਹਿ ਰਿਹਾ ਕਿ ਜੀ ਇਹ ਸਫਾਰਤੀ ਮਾਮਲੇ ਚੱਲਣ ਡੇ ਨੇ, ਇਹਦੇ ਵਿੱਚ ਅਸੀਂ ਖੁੱਲ ਕੇ ਕੋਈ ਗੱਲ ਜਿਹੜੀ ਉਹ ਦੱਸ ਨਹੀਂ ਸਕਦੇ। ਹੁਣ ਈਰਾਨ ਇਹ ਕਹਿਣ ਡਿਆ ਕਿ ਅਮਰੀਕਾ ਵੱਲੋਂ ਸਾਡੇ ਤੱਕ ਉਹਨਾਂ ਦੀ ਗੱਲਬਾਤ, ਉਹਨਾਂ ਦੀਆਂ ਸ਼ਰਤਾਂ ਪਹੁੰਚ ਗਈਆਂ ਆ। ਵੇਖਣ ਡੇ ਆ ਕਿਹੜੀਆਂ ਕਾਬਲੇ ਕਬੂਲ ਨੇ, ਕਿਹੜੀਆਂ ਕਾਬਲੇ ਕਬੂਲ ਨਹੀਂ, ਇਹਦੇ ਤੇ ਸਲਾਹ ਕਰਕੇ ਦੱਸਾਂਗੇ। ਸਲਾਹ ਹੁਣ ਪਹਿਲਾਂ ਤਾਂ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਗਈ, ਫਿਰ ਸੁਪਰੀਮ ਲੀਡਰ ਦੇ ਨਾਲ ਹੋਏਗੀ। ਅੱਗੋਂ ਕੀ ਗੱਲਬਾਤ ਆਂਦੀ ਇਹ ਸਮਝ ਲਓ ਕਿ ਜਿਹੜੀਆਂ ਟੇਬਲ ਟਾਕ ਹੋਣੀ ਸੀਗੀ, ਬਹਿ ਕੇ ਗੱਲਬਾਤ ਹੋਣੀ ਸੀਗੀ, ਉਹ ਹੁਣ ਲਵ ਲੈਟਰਾਂ ਤੇ ਆ ਗਈ ਹੈ। ਰੁਕਾ ਰੁਕਾ ਖੇਡਣਾ ਸ਼ੁਰੂ ਹੋ ਗਏ ਨੇ। ਕੀ ਉਧਰੋਂ ਆ ਰਿਹਾ ਲੇਕਿਨ ਮਾਮਲਾ ਬੜਾ ਸੀਰੀਅਸ ਆ। ਕੁਝ ਅਮਰੀਕੀ ਜ਼ਰੀਏ ਪਾਕਿਸਤਾਨੀ ਬਿਊਰੋਕ੍ਰੇਸੀ ਹੈ ਜਿਹੜੀ ਆ, ਪਾਕਿਸਤਾਨੀ ਜ਼ਿੰਮੇਦਾਰ ਨੇ ਜਿਹੜੇ, ਉਹਨਾਂ ਨੇ ਤਸਦੀਕ ਕੀਤੀ ਹੈ ਕਿ ਅਮਰੀਕਾ ਦਾ ਇਹ ਥੋੜਾ ਜਿਹਾ ਸ਼ਿਕਵਾ ਸਾਹਮਣੇ ਆਇਆ ਹੈ ਕਿ ਅਮਰੀਕਾ ਹੁਣ ਈਰਾਨ ਦੇ ਨਾਲ ਗੱਲਬਾਤ ਕਰਨ, ਪਾਕਿਸਤਾਨ ਹੁਣ ਈਰਾਨ ਦੇ ਨਾਲ ਗੱਲਬਾਤ ਕਰਨ ਲਈ ਅਮਰੀਕਾ ਉੱਤੇ ਦਬਾਅ ਪਾ ਰਿਹਾ। ਮੈਨੂੰ ਪਹਿਲਾਂ ਤੇ ਹੈਰਤ ਜਿਹੀ ਵੀ ਹੋਈ ਤੇ ਫਿਰ ਇਹ ਵੀ ਕਿ ਪਾਕਿਸਤਾਨ ਦਾ ਆਇਆ ਇੰਨਾ ਅਸਰ ਹੈ ਕਿ ਉਹ ਅਮਰੀਕਾ ਨੂੰ ਕਿਸੇ ਗੱਲ ਤੇ ਮਨਾਉਣ ਦੀ ਕੋਸ਼ਿਸ਼ ਕਰਨ ਡਿਆ। ਹੁਣ ਦੋਵੇਂ ਪਾਸਿਓਂ ਗੰਢਾਂ ਕਿਹੜੀਆਂ ਨੇ, ਕਿੰਨੀਆਂ ਕਪੀਚੀਆਂ ਨੇ, ਯਾਨੀ ਈਰਾਨ ਔਰ ਅਮਰੀਕਾ ਵੱਲੋਂ। ਇਹਦੇ ਵਾਸਤੇ ਪਾਕਿਸਤਾਨ ਚਾਹ ਰਿਹਾ ਹੈ ਕਿ ਮਾਮਲਾ ਕਿਸੇ ਸਿਰੇ ਤੇ ਲੱਗ ਜੇ ਤੇ ਇਹ ਜਿਹੜਾ ਅਮਰੀਕੀ ਬਿਆਨ ਹੈ ਕਿ ਸਾਡੇ ਤੇ ਦਬਾਅ ਬਣਾ ਰਿਹਾ ਪਾਕਿਸਤਾਨ ਕਿ ਨਹੀਂ ਇਹਨੂੰ ਮਾਮਲੇ ਨੂੰ ਸਿਰੇ ਲਾਓ, ਤੇ ਪਾਕਿਸਤਾਨ ਇਹਨੂੰ ਇੱਕ ਸਫਾਰਤੀ ਕੋਸ਼ਿਸ਼ ਜਾਂ ਡਿਪਲੋਮੈਟਿਕ ਕੋਸ਼ਿਸ਼ ਜਿਹੜੀ ਉਹ ਕਹਿੰਦਾ ਹੈ। ਜੀ ਅਮਰੀਕਾ ਨੇ ਜਿਹੜੇ ਈਰਾਨੀ ਜਹਾਜ਼ ਕਬਜ਼ੇ 'ਚ ਚਲੇ ਸੀ, ਪਾਕਿਸਤਾਨ ਰਾਹੀਂ ਉਹਨਾਂ ਦਾ ਅਮਲਾ ਤੇ ਜਹਾਜ਼ ਮੋੜ ਦਿੱਤੇ ਨੇ। ਕੀ ਅਪਡੇਟ ਆ ਮਸੂਦ? ਇਹ ਸਮਾਰੀ ਇਹ ਕੰਮ ਹੋਇਆ ਹੈ। ਜ਼ਾਹਿਰ ਹੈ ਕਿ ਈਰਾਨ ਦਾ ਤੇਲ ਲੈ ਕੇ ਈਰਾਨ ਜਿਨ੍ਹਾਂ ਨੂੰ ਵੇਚਦਾ ਹੈ, ਚਾਈਨਾ ਹੋ ਗਿਆ, ਰਸ਼ੀਆ ਹੋ ਗਿਆ, ਉਹ ਜਹਾਜ਼ ਜਦੋਂ ਨਿਕਲੇ ਤੇ ਅੱਗੇ ਅਮਰੀਕੀ ਨਾਕਾ ਸੀਗਾ। ਅਮਰੀਕਾ ਨੇ ਉਹਨਾਂ ਨੂੰ ਕਾਬੂ ਕਰ ਲਿਆ, ਅਮਲਾ ਗ੍ਰਿਫਤਾਰ ਕਰ ਲਿਆ। ਹੁਣ ਇਹ ਇਤਲਾਹ ਲੱਭੀ ਹੈ ਕਿ ਇਹ 15 ਲੋਕ ਨੇ। ਇਹ ਨਾ ਈਰਾਨੀ ਜਹਾਜ਼ਾਂ ਤੋਂ ਜਹਾਜ਼ ਨਹੀਂ ਮੋੜੇ, ਨਾ ਉਹ ਤੇਲ ਦਾ ਸਟਾਕ ਮੋੜਿਆ ਆ। ਇਹ ਅਮਲੇ ਦੇ ਜਿਹੜੇ 15 ਲੋਕ ਨੇ ਇਹ ਪਾਕਿਸਤਾਨ ਦੇ ਸਪੁਰਦ ਕਰ ਦਿੱਤੇ ਗਏ ਨੇ। ਪਾਕਿਸਤਾਨ ਨੇ ਇਹਨਾਂ ਨੂੰ ਰਿਸੀਵ ਕੀਤਾ ਔਰ ਰਿਸੀਵ ਕਰਕੇ ਸੀਸਤਾਨ ਬਾਰਡਰ ਜਿਹੜਾ ਇਧਰ ਬਲੋਚਿਸਤਾਨ ਦਾ ਪਾਕਿਸਤਾਨ ਦਾ ਸੂਬਾ ਆ, ਉਧਰ ਈਰਾਨ ਦਾ ਆ, ਇਹ ਬਾਰਡਰ ਜਿਹੜਾ ਇਹਨੂੰ ਸੀਸਤਾਨ ਬਾਰਡਰ ਕਿਹਾ ਜਾਂਦਾ, ਜਿਹੜਾ ਪਾਕਿਸਤਾਨ ਈਰਾਨ ਦਾ ਬਾਰਡਰ ਹੈ। ਉਹਦੇ ਰਾਹੀਂ ਇਹ 15 ਅਮਲੇ ਦੇ ਜਿਹੜੇ ਲੋਕ ਨੇ ਇਹ ਈਰਾਨ ਦੇ ਹਵਾਲੇ ਕਰ ਦਿੱਤੇ ਨੇ ਕਿ ਜੀ ਇਹ ਅਮਰੀਕਾ ਵੱਲੋਂ ਆਇਆ, ਇਹ ਤੁਹਾਡਾ ਪਾਰਸਲ ਆ, ਇਹ ਲਓ। ਸੋ ਉਹ ਹਵਾਲਗੀ ਜਿਹੜੀ ਉਹ ਹੋ ਗਈ ਹੈ। ਫਿਰ ਉਹੀ ਗੱਲ ਹੈ, ਹੋ ਸਕਦਾ ਹੈ ਈਰਾਨ ਵੱਲੋਂ ਇਹ ਵੀ ਸ਼ਰਤ ਹੋਵੇ, ਹੋ ਸਕਦਾ ਅਮਰੀਕਾ ਨੇ ਸ਼ਰਤ ਪੂਰੀ ਕਰ ਦਿੱਤੀ ਹੋਵੇ। ਔਰ ਈਰਾਨ ਨੇ ਇਹਨਾਂ ਗੱਲਾਂ ਨੂੰ ਵੀ ਰੱਦ ਕੀਤਾ ਕਿ ਅਸੀਂ ਜੀ ਯੂਰੇਨੀਅਮ ਦੇ ਮਾਮਲੇ ਤੇ ਨਾ ਕਿਸੇ ਗੱਲਬਾਤ ਲਈ ਤਿਆਰ ਆ, ਨਾ ਉਹ ਗੱਲਬਾਤ ਏਜੰਡੇ ਦਾ ਹਿੱਸਾ ਹੈ, ਔਰ ਇਸ ਬਾਰੇ ਜਿੰਨੀਆਂ ਗੱਲਾਂ ਉਹ ਅਫਵਾਹਾਂ ਨੇ। ਸੋ ਬਰਫ਼ ਖੁਰ ਰਹੀ ਹੈ, ਖੁਰ ਆਪਣੇ ਢੰਗ ਦੇ ਨਾਲ ਰਹੀ ਹੈ। ਜਿਹੜੀ ਦੁਨੀਆ ਆਸ ਉਮੀਦ ਰੱਖ ਰਹੀ ਹੈ ਉਹ ਹਜੇ ਕੋਈ ਤੰਦ ਹੱਥੇ ਆ ਨਹੀਂ ਰਿਹਾ। ਜੀ ਪਾਕਿਸਤਾਨੀ ਫਾਰਨ ਆਫਿਸ ਨੇ UK ਦੇ ਅਫਗਾਨਿਸਤਾਨ ਲਈ ਨੁਮਾਇੰਦੇ ਰਿਚਰਡ ਦੇ ਬਿਆਨ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਕੀ ਅਪਡੇਟ ਹੈ? ਅੱਛਾ, ਅਸਲ ਦੇ ਵਿੱਚ ਪਰਵੀਨ ਜਿਹੜੇ ਰਿਚਰਡ ਲੰਡਸੇ ਹੋਣੇ ਜਿਹੜੇ ਕਿ ਅਫਗਾਨਿਸਤਾਨ ਵਾਸਤੇ UK ਦੇ ਬਰਤਾਨੀਆ ਦੇ ਨੁਮਾਇੰਦਾ ਖਸੂਸੀ ਨੇ, ਉਹਨਾਂ ਨੇ ਇੱਕ ਪੋਸਟ ਸੀਗੀ ਜਿਹੜੀ UNAMA ਵੱਲੋਂ ਪਾਈ ਗਈ, ਜਾਂ ਕਹਿ ਲਵੋ ਕਿ ਇੱਕ ਮੈਸੇਜ ਸੀਗਾ, ਇੱਕ ਪੋਸਟ ਸੀਗੀ,
ਉਹਨੂੰ ਰੀਟਵੀਟ ਕੀਤਾ। ਹੂੰ ਯੂਨਾਈਟਿਡ ਨੇਸ਼ਨ ਦਾ ਇਹ ਇਦਾਰਾ ਹੈ ਜਿਹਨੇ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਆਪਸੀ ਵਿਗੜੇ ਸਰਹੱਦੀ ਤਾਲੁਕ ਵਾਸਤੇ ਨੇ ਜਿਹੜੇ ਉਹਨਾਂ 'ਚ ਆਮ ਸ਼ਹਿਰੀ ਬੇਗੁਨਾਹ ਸ਼ਹਿਰੀ ਨਿਹੱਥੇ ਸ਼ਹਿਰੀ ਉਹਨਾਂ ਦੇ ਉੱਤੇ ਫਾਇਰਿੰਗ ਔਰ ਉਹਨਾਂ ਦੀਆਂ ਮੌਤਾਂ ਤੇ ਚਿੰਤਾ ਜ਼ਾਹਰ ਕੀਤੀ ਸੀਗੀ। ਉਹਨੂੰ ਰੀਟਵੀਟ ਕਰਦੇ ਇਹਨਾਂ ਨੇ ਫਿਰ ਉਹਦੇ ਵਿੱਚ ਕਹਿ ਰੋ ਕਿ ਆਪਣਾ ਵੀ ਮਿਰਚ ਮਸਾਲਾ ਪਾਇਆ, ਜਿਹਦੇ 'ਚ ਇਹਨਾਂ ਨੇ ਆਖਿਆ ਕਿ ਜੀ ਸਿਰਫ ਇਹ ਹੀ ਨਹੀਂ, ਮੈਨੂੰ ਅਫਗਾਨਿਸਤਾਨ ਦੇ ਇਲਾਕੇ ਕੰਟਰ 'ਚ ਪਾਕਿਸਤਾਨ ਦੀ 에ਅਰ ਸਟ੍ਰਾਈਕ ਹੈ ਜਿਹੜੀ ਉਹਦੇ ਉੱਤੇ ਵੀ ਦੁੱਖ ਹੈ। ਪਾਕਿਸਤਾਨ ਜਿਹੜੀ ਅਫਗਾਨਿਸਤਾਨ ਦੀ ਸਰਹੱਦ ਦੇ ਉੱਤੇ ਆਬਾਦੀ ਹੈ, ਜਿਹੜੀ ਨਿਹੱਤੀ ਆਬਾਦੀ ਹੈ, ਉਹਨੂੰ ਨਿਸ਼ਾਨਾ ਬਣਾ ਰਿਹਾ, ਉਹਦੇ 'ਚ ਹਾਲਾਤਾਂ ਦੇ ਉੱਤੇ ਵੀ ਚਿੰਤਾ ਹੈ। ਔਰ ਮੈਂ ਜ਼ੋਰ ਦੇਣਾ ਹੈ ਕਿ ਪਾਕਿਸਤਾਨ ਜਿਹੜਾ ਉਹ ਤਹੰਬੁਲ ਤੋਂ ਕੰਮ ਲਵੇ ਔਰ ਦੋਵੇਂ ਮੁਲਕ ਨੇ ਜਿਹੜੇ ਉਹ ਗੱਲਬਾਤ ਹੈ ਜਿਹੜੀ ਉਹ ਮੇਜ਼ ਤੇ ਆ ਕੇ ਕਰਨ। ਪਾਕਿਸਤਾਨੀ ਫਾਰਨ ਆਫਿਸ, ਉਹਨਾਂ ਦੇ ਤਰਜਮਾਨ ਤਾਹਰ ਅੰਦਰਾਬੀ, ਉਹਨਾਂ ਨੇ ਹਫਤਾਵਾਰ ਪ੍ਰੈਸ ਬਰੀਫਿੰਗ 'ਚ ਚੰਗੀ ਮੰਜੀ ਪੀੜੀ ਠੋਕ ਕੇ ਜਵਾਬ ਦਿੱਤਾ। ਉਹਨਾਂ ਕਿ ਜੀ ਇਹ ਤਾਂ ਗੱਲ ਹੀ ਇੱਕ ਪਾਸੇ ਦੀ ਕਰਨ ਡਿਆ ਹੈ ਕਿ ਪਾਕਿਸਤਾਨ 'ਚ ਹੋਣ ਵਾਲੇ ਹਮਲੇ ਨਹੀਂ ਦੱਸ ਰਹੇ, ਕਿ ਪਾਕਿਸਤਾਨ 'ਚ ਹੋਣ ਵਾਲੇ ਅਟੈਕ ਨਹੀਂ ਦੱਸ ਰਹੇ, ਕਿ ਪਾਕਿਸਤਾਨ 'ਚ ਲੋਕਾਂ ਨੂੰ ਜਿੱਦਾਂ ਬੇਗੁਨਾਹ ਮਾਰਿਆ ਜਾ ਰਿਹਾ ਉਹ ਹਾਲਾਤਾਂ ਨਹੀਂ ਦੱਸ ਰਹੀਆਂ। ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਆ ਉਹ ਨਹੀਂ ਦਿਸ ਰਿਹਾ। ਇਹ ਇੱਕ ਪਾਸੇ ਦੀ ਗੱਲ ਕੀਤੀ ਹੈ ਜਿਹਨੂੰ ਅਸੀਂ ਸਿਰੇ ਤੋਂ ਰੱਦ ਕਰਨੇ ਆ। ਇਹ ਗੱਲ ਹੈ ਜਿਹੜੀ ਇਹ ਗਰਾਊਂਡ ਦੀ ਜਿਹੜੀ ਹਕੀਕਤ ਹੈ, ਜ਼ਮੀਨੀ ਹਕੀਕਤਾਂ ਨੇ ਜਿਹੜੀਆਂ ਉਹਨਾਂ ਦੇ ਬਿਲਕੁਲ ਮੁਨਾਫੀ ਹੈ, ਉਹਨਾਂ ਤੋਂ ਬਿਲਕੁਲ ਅੱਡ ਹੈ। ਇਸ ਕਰਕੇ ਪਾਕਿਸਤਾਨ ਇਹ ਕਹਿੰਦਾ ਹੈ ਕਿ ਓਵਰਆਲ ਸਾਰੇ ਸਿਨੈਰੀਓ ਨੂੰ ਵੇਖਿਆ ਜਾਏ ਕਿ ਅਫਗਾਨਿਸਤਾਨ ਦੇ ਅੰਦਰ ਦਰਅੰਦਾਜ਼ਾਂ ਦੇ ਟਿਕਾਣੇ ਨਹੀਂ ਹੈ, ਕਿ ਉੱਥੇ ਜਿਹੜੇ ਲੜਾਕੂ ਨੇ ਉਹਨਾਂ ਦੇ ਟ੍ਰੇਨਿੰਗ ਸੈਂਟਰ ਨਹੀਂ ਹੈ, ਕਿਨਾਂ ਟ੍ਰੇਨਿੰਗ ਸੈਂਟਰਾਂ ਦੀ ਪੁਸ਼ਤਪਨਾਹੀ ਹੈ ਜਿਹੜਾ ਉਹ ਅਫਗਾਨਿਸਤਾਨ ਨਹੀਂ ਕਰ ਰਿਹਾ। ਪਾਕਿਸਤਾਨ ਜਦੋਂ ਜਵਾਬ ਦੇ ਰਿਹਾ ਤੇ ਉਹਦੇ ਉੱਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਔਰ ਉਹਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ। ਤੇ ਪਾਕਿਸਤਾਨ ਦੇ ਜਿਹੜਾ ਨੁਕਸਾਨ ਹੋਣ ਡਿਆ ਆ ਉਹਦੇ ਬਾਰੇ ਕੋਈ ਬਿਆਨ ਕਿਉਂ ਨਹੀਂ ਦਿੱਤਾ ਗਿਆ? ਸਿਰਫ ਅਫਗਾਨਿਸਤਾਨ ਵਾਲੇ ਪਾਸੇ ਦੀ ਤਰਫਦਾਰੀ ਕਰਕੇ ਵਕਾਲਤ ਕੀਤੀ ਗਈ ਹੈ, ਜਿਹਨੂੰ ਪਾਕਿਸਤਾਨ ਨੇ ਆਖਿਆ ਕਿ ਅਸੀਂ ਸਰਕਾਰੀ ਪੱਧਰ ਤੇ ਰੱਦ ਕਰਨੇ ਹਨ। KPK 'ਚ ਵਜ਼ੀਰਿਸਤਾਨ ਦੇ ਅੰਦਰ ਆਪ ਮਾਰੂ ਧਾੜਾ ਹੋਇਆ ਹੈ, ਹਾਲਾਤਾਂ ਦੀ ਵੀ ਇਤਲਾਹ ਹੈ, ਕੀ ਅਪਡੇਟ ਹੈ ਮਸੂਦ? ਇਹ ਜੀ ਵਜ਼ੀਰਿਸਤਾਨ ਦੀ ਤਹਿਸੀਲ, ਇਹ ਪਹਿਲਾਂ ਤਾਂ ਖੈਬਰ ਪਖਤੂਨਖਾਨ ਸੂਬਾ ਹੈ, ਉਹਦਾ ਇਲਾਕਾ ਹੈ ਜਿਹੜਾ ਆਪਣਾ ਪਹਾੜੀ ਵਜ਼ੀਰਿਸਤਾਨ, ਉਹਦੀ ਤਹਿਸੀਲ ਹੈ ਬਰਮਲ ਔਰ ਉਹਦਾ ਇਲਾਕਾ ਹੈ ਆਜ਼ਮ ਵਰਸਕ। ਉੱਥੇ ਥਾਣੇ ਦੀਆਂ ਹੱਦਾਂ ਦੇ ਵਿੱਚ ਪੀਰ ਨੂੰ ਯਾਨੀ ਸੋਮਵਾਰ ਨੂੰ ਮੰਡੇ ਨੂੰ ਸ਼ਾਮ ਵੇਲੇ ਇੱਕ ਸਿਕਿਉਰਿਟੀ ਚੈੱਕ ਪੋਸਟ ਹੈ ਜਿਹੜੀ ਉਹਨੂੰ ਨਿਸ਼ਾਨਾ ਬਣਾਇਆ ਗਿਆ ਹੈ। ਆਮਾਰੂ ਧਾੜਾ ਹੋਇਆ ਜਿਹਦੇ ਨਤੀਜੇ 'ਚ ਹਜੇ ਤੱਕ ਦੀਆਂ ਜਿਹੜੀਆਂ ਸਾਡੇ ਤੱਕ ਇਤਲਾਹਾਂ ਆਪਣੀਆਂ ਨੇ ਬਰਤਾਨਵੀ ਮੀਡੀਆ ਰਾਹੀਂ, ਉਹਦੇ 'ਚ ਦੱਸਿਆ ਗਿਆ ਕਿ 2 ਲੋਕ ਜਾਨੋ ਗਏ ਨੇ ਔਰ 14 ਤੋਂ ਵੱਧ ਨੇ ਜਿਹੜੇ ਉਹ ਫੱਟਰ ਨੇ। ਇਹ ਆਮਾਰੂ ਆ ਜਿਹੜਾ ਇਹਨੇ ਆ ਕੇ ਆਮਾਰੂ ਨੇ ਬਰੂਦ ਦੀ ਭਰੀ ਗੱਡੀ ਹੈ ਜਿਹੜੀ ਉਹਨੂੰ ਚੈੱਕ ਪੋਸਟ ਦੇ ਨਾਲ ਮਾਰਿਆ, ਜਿਹਦੇ ਨਾਲ ਲਾਗੇ ਦੀ ਕਹਿੰਦੇ ਨੇ ਕਿ ਆਬਾਦੀ ਹੈ ਜਿਹੜੀ ਉਹਨੂੰ ਵੀ ਨੁਕਸਾਨ ਅਪੜਿਆ ਆ। ਔਰ ਫਿਰ ਮਦਰਸਾ, ਇੱਕ ਘਰ ਆ ਜਿਹੜਾ ਉਹ ਵੀ ਤਬਾਹ ਹੋਇਆ ਆ। ਆਮ ਸ਼ਹਿਰੀ ਨੇ ਜਿਹੜੇ ਉਹ ਵੀ ਫੱਟਰ ਹੋਏ ਨੇ ਔਰ ਇੰਟਰਨੈਟ ਔਰ ਮੋਬਾਈਲ ਸਿਗਨਲ ਨੇ ਜਿਹੜੇ ਉਹ ਕੰਮ ਨਹੀਂ ਕਰਨ ਦੇ। ਉਸ ਇਲਾਕੇ ਦੇ ਵਿੱਚੋਂ ਇਨਫੋਰਮੇਸ਼ਨ ਖਬਰ ਆ ਜਿਹੜੀ ਉਹ ਪ੍ਰੋਪਰ ਨਹੀਂ ਆ ਰਹੀ, ਪਰ ਹਾਲਾਤਾਂ ਨੇ ਜਿਹੜੀਆਂ ਉਹ ਵੱਧ ਸਕਦੀਆਂ। ਔਰ ਇਸ ਆਮਾਰੂ ਧਾੜੇ ਦੀ ਤਸਦੀਕ ਸਰਕਾਰੀ ਪੱਧਰ ਤੇ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ। ਔਰ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਹੋਣੇ ਨੇ ਜਿਹੜੇ ਉਹਨਾਂ ਨੇ ਇਹਨੂੰ ਇੱਕ ਬੁਜ਼ਦਿਲ ਕਾਰਵਾਈ ਆਖਿਆ ਔਰ ਨਾਲ ਹੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਇਹ ਚੈੱਕ ਪੋਸਟ ਤੇ ਡਿਊਟੀ ਕਰਦੇ ਜਿਹੜੇ ਲੋਕ ਸਨ ਉਹਨਾਂ ਨੇ ਇਹ ਗੱਡੀ ਅੱਗੇ ਨਹੀਂ ਜਾਣ ਦਿੱਤੀ, ਨਹੀਂ ਤੇ ਵੱਡਾ ਨੁਕਸਾਨ ਹੋਣਾ ਸੀਗਾ। ਉਹਨਾਂ ਨੇ ਇਹਨੂੰ ਰੋਕ ਲਿਆ ਔਰ ਮਜਬੂਰ ਹੋ ਕੇ ਫਿਰ ਇਸ ਆਮਾਰੂ ਨੇ ਗੱਡੀ ਬਰੂਦ ਦੀ ਭਰੀ ਹੈ ਜਿਹੜੀ ਉੱਥੇ ਤਬਾਹ ਕਰ ਲਈ। ਇਹਦਾ ਮਤਲਬ ਕਿ ਮਨਸੂਬਾ ਕੁਛ ਹੋਰ ਸੀ, ਤਬਾਹੀ ਵਾਸਤੇ ਟਾਰਗੇਟ ਕੁਛ ਹੋਰ ਸੀ ਔਰ ਫੋਰਸਿਸ ਨੇ ਉਸ ਟਾਰਗੇਟ ਤੱਕ ਨਹੀਂ ਪਹੁੰਚਣ ਦਿੱਤਾ ਗਿਆ। ਪਰ ਫੋਰਸਿਸ ਦਾ ਜਿਹੜਾ ਜਾਨੀ ਨੁਕਸਾਨ ਹੋਇਆ ਆ ਉਹਦੀਆਂ ਇਤਲਾਹਾਂ ਇਹੀ ਆਈਆਂ ਨੇ ਕਿ ਮੁੱਢਲੇ ਤੌਰ ਤੇ, ਮੈਂ ਫਿਰ ਦੱਸਣਾ ਹੋ ਸਕਦਾ ਹਾਲਾਤਾਂ ਵੱਧ ਗਈਆਂ ਹੋਣ, ਮੁੱਢਲੇ ਤੌਰ ਤੇ 2 ਹਲਾਕਤਾਂ ਔਰ 14 ਤੋਂ ਵੱਧ ਲੋਕ ਨੇ ਜਿਹੜੇ ਉਹ ਫੱਟਰ ਹੋਣ ਦੀ ਇਤਲਾਹ ਹੈ, ਜਿਹਦੇ ਚ ਆਮ ਸ਼ਹਿਰੀ ਵੀ ਨੇ। ਵਨ ਕਨਸਟੀਟਿਊਸ਼ਨ ਐਵੇਨਿਊ ਦੇ ਲੀਜ਼ ਦਾ ਫੈਸਲਾ ਆ ਗਿਆ, ਕੀ ਆਖਿਆ ਇਸਲਾਮਾਬਾਦ ਹਾਈ ਕੋਰਟ ਨੇ? ਜੀ ਇਹ ਫੈਸਲੇ ਦੀ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਸਰਦਾਰ ਮੁਹੰਮਦ ਸਰਫਰਾਜ਼ ਡੋਗਰ ਹੋਣੇ ਨੇ ਜਿਹੜੇ ਉਹਨਾਂ ਦੇ ਅਗਵਾਈ ਦੇ ਵਿੱਚ ਇਹ ਬਣਿਆ ਜਿਹੜਾ ਬੈਂਚ ਆ, ਉਹਨੇ ਇਹ ਫੈਸਲਾ ਦਿੱਤਾ ਹੈ। ਉਹਨਾਂ ਦਾ ਇਹ ਆਖਣਾ ਹੈ ਕਿ ਜਦੋਂ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਉਦੋਂ ਫੈਸਲਾ ਦਿੱਤਾ ਕਿ ਇਹ ਜਿਹੜੀ ਕੰਪਨੀ ਹੈ ਇਹ CDA ਨੂੰ ਇੰਨੇ ਪੈਸੇ ਦੇਵੇ, 17 ਅਰਬ ਰੁਪਈਆ ਮੌਕੇ ਤੇ ਦੇਵੇ ਔਰ 19 ਅਰਬ ਰੁਪਈਆ 5 ਸਾਲਾਂ ਚ ਦੇਵੇ, ਤੇ ਇਹਨਾਂ ਨੇ ਆਪ ਇਸ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕੀਤੀ। ਉਹ ਤੈਅਸ਼ੁਦਾ ਮਨਸੂਬੇ ਦੇ ਮੁਤਾਬਕ ਰਕਮ ਜਿਹੜੀ ਉਹ CDA ਕੋਲ ਜਾਂ ਕੈਪੀਟਲ ਡਿਵੈਲਪਮੈਂਟ ਅਥਾਰਟੀ ਕੋਲ ਨਹੀਂ ਗਈ। ਕੰਪਨੀ ਦੇ ਵਕੀਲ ਨੇ ਇਸ ਮੌਕੇ ਤੇ ਕਿਹਾ ਕਿ ਜੀ ਅਸੀਂ ਬਿਲਕੁਲ ਸੀਰੀਅਸ ਹਾਂ, ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਇਹ ਮਾਮਲਾ ਸਿਆਸੀ ਹੈ, ਅਦਾਲਤ ਉਹਨੂੰ ਵੀ ਵੇਖੇ। ਉਹਨੇ ਆਖਿਆ ਜੀ ਅਸੀਂ ਕਾਨੂੰਨ ਵੇਖਣਾ, ਸਿਆਸੀ ਕੀ ਹੈ, ਸਾਨੂੰ ਕਾਨੂੰਨ ਦੇ ਮੁਤਾਬਕ ਤੁਸੀਂ ਇਹ ਜਿਹੜੀ ਉਹ ਕੋਈ ਦਲੀਲ ਦਵੋ। ਇਹ ਜੀ ਅਸੀਂ 50 ਕਰੋੜ ਰੁਪਈਆ ਮੌਕੇ ਤੇ ਹੁਣੇ ਦੇਣੇ, ਇਹ 50 ਕਰੋੜ ਰੁਪਈਆ ਤੁਸੀਂ ਜ਼ਮਾਨਤੀ ਹੈ ਜਿਹੜਾ ਉਹ ਚੈੱਕ ਕਰੋ ਤੇ ਬਾਕੀ ਫਿਰ ਸਾਨੂੰ ਥੋੜੀ ਜਿਹੀ ਮੁਹਲਤ ਦਵੋ। ਇਹਦੇ ਤੇ ਉਹਨਾਂ ਨੇ ਆਖਿਆ ਕਿ ਜੀ ਇਹ ਮੁਹਲਤ ਲੈਣ ਦਾ ਇੱਕ ਬਹਾਨਾ ਆ, ਇੰਨੇ ਵਰੇ ਲੰਘ ਗਏ, ਉਹਦੇ ਵਿੱਚ ਲੋਕਾਂ ਕੋਲੋਂ ਪੈਸੇ ਲੈ ਕੇ ਮਹਿੰਗੇ ਮਹਿੰਗੇ ਫਲੈਟ ਵੇਚ ਦਿੱਤੇ ਗਏ। ਹੁਣ ਜਦੋਂ ਸਾਰੇ ਲੋਕਾਂ ਦਾ ਸਰਮਾਇਆ ਜਿਹੜਾ ਉਹ ਸਟੇਕ ਤੇ ਆ ਗਿਆ, ਕੰਪਨੀ ਇਹ ਮੌਕਾ ਲੈ ਕੇ ਬਲੈਕਮੇਲਿੰਗ ਦੀ ਕੋਸ਼ਿਸ਼ ਕਰ ਰਹੀ, ਅਸੀਂ ਹੋਰ ਮੌਕਾ ਨਹੀਂ ਦੇ ਰਹੇ। ਅੰਦਰ ਖਾਤੇ 'ਚ ਪ੍ਰਵੀਨ ਕਿਹਾ ਜਾ ਰਿਹਾ ਹੈ ਕਿ ਪਿੱਛੇ ਅਬਸਾਰ ਆਲਮ ਹੋਣੇ ਇੱਕ ਬਹੁਤ ਵੱਡੇ ਪੱਤਰਕਾਰ ਨੇ, ਜੰਗ ਗਰੁੱਪ ਦੇ ਨਾਲ, ਜੀਓ ਦੇ ਨਾਲ ਵੀ ਰਹੇ, ਫਿਰ ਚੇਅਰਮੈਨ ਪੈਮਰਾ ਵੀ ਰਹੇ, ਨਵਾਜ਼ ਸ਼ਰੀਫ ਹੋਣਾ ਦੇ ਬਹੁਤ ਨੇੜੇ ਵੀ ਜਾਣੇ ਜਾਂਦੇ ਨੇ।
ਇਹਨਾਂ ਨੇ ਇੰਟੀਰੀਅਰ ਫੈਡਰਲ ਮਿਨਿਸਟਰ ਮੁਹਸਨ ਨਕਵੀ ਹੋਣੇ ਜਿਹੜੇ ਆਖਿਆ ਜਾ ਰਿਹਾ ਕਿ ਪਾਕਿਸਤਾਨੀ ਫੌਜ ਮੁਖੀ ਦੇ ਰਿਸ਼ਤੇਦਾਰ ਵੀ ਨੇ, ਜਿਹੜੇ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਸਿਟੀ ਮੀਡੀਆ ਗਰੁੱਪ ਆ ਜਿਹੜਾ ਉਹਦੇ ਮਾਲਕ ਵੀ ਨੇ, ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਵੀ ਨੇ, ਲਹਿੰਦੇ ਪੰਜਾਬ ਦੇ ਨਿਗਰਾਨ ਕੇਅਰਟੇਕਰ ਸੀਐਮ ਵੀ ਰਹੇ ਇਹ ਪਿਛਲੀਆਂ ਚੋਣਾਂ ਦੇ ਵਿੱਚ। ਉਹਨਾਂ ਦੇ ਬਾਰੇ ਆਖਿਆ ਜਾ ਰਿਹਾ ਕਿ ਉਹਨਾਂ ਦੀ ਘਰ ਵਾਲੀ ਹੈ ਜਿਹੜੀ ਉਹਨੇ ਆਪਣੀ ਬਲੈਕ ਮਨੀ ਦੇ ਨਾਲ ਦੁਬਈ ਦੇ ਵਿੱਚ ਪ੍ਰਾਪਰਟੀ ਬਣਾਈ। ਪਿੱਛੇ ਕਿ ਜੇ ਵਪਾਰੀਆਂ ਦੇ ਨਾਲ ਗੱਲਬਾਤ 'ਚ ਉਹਨਾਂ ਨੇ ਆਖਿਆ ਕਿ ਜੀ 10 ਅਰਬ ਡਾਲਰ ਪਾਕਿਸਤਾਨ ਤੋਂ ਬਾਹਰ ਸਮਗਲ ਹੋ ਕੇ ਗਿਆ ਆ, ਸਾਨੂੰ ਪਤਾ ਕਿਹੜੇ। ਉਹਨਾਂ ਆਖਿਆ ਜੀ ਸਭ ਤੋਂ ਵੱਡਾ ਮਨੀ ਲਾਂਡਰਿੰਗ ਵਾਲਾ ਤੇ ਬੰਦਾ ਇਹ ਆਪ ਆ ਜਿਹਨੇ ਆਪ ਜਿਹੜੀ ਉਹ ਪੈਸੇ ਬਾਹਰ ਅਪੜਾਏ। ਉਹਦੇ ਤੋਂ ਬਾਅਦ ਕਹਿੰਦੇ ਕਿ ਇਹ ਫੱਡਾ ਜਿਹੜਾ ਇਹ ਪੱਖਿਆ। ਅਬ ਸਾਰਾ ਆਲਮ ਦਾ ਵੀ ਇਹਦੇ 'ਚ ਫਲੈਟ ਹੈ ਸੀਗਾ, ਬਹੁਤ ਸਾਰੇ ਪੱਤਰਕਾਰਾਂ ਦਾ ਵੀ, ਬਿਊਰੋਕਰੇਟਸ ਦਾ ਵੀ, ਸਿਆਸਤਦਾਨਾਂ ਦਾ ਵੀ, ਜੱਜਾਂ ਦਾ ਵੀ, ਜਰਨੈਲਾਂ ਦਾ ਵੀ ਇਹਦੇ ਤੇ ਨੋਟਿਸ ਲੈ ਕੇ ਤੇ ਵਿਲੇ ਕਰਾ ਲੇਗੇ। ਇਹ ਐਕਚੁਅਲ ਇਹ ਲੜਾਈ ਹੈ ਜਿਹੜੀ ਇਹਦਾ ਫਿਰ ਇਹ ਤੰਦ ਫੜ ਕੇ ਸਰਕਾਰੀ ਮਹਿਕਮਾ ਜਿਹੜਾ ਉਹਨੂੰ ਵਰਤਿਆ ਗਿਆ ਉਹਨੇ ਅਦਾਲਤ 'ਚ ਰਿਕਾਰਡ ਦਿੱਤਾ। ਅਦਾਲਤਾਂ ਹੁਣ ਕਾਨੂੰਨ ਵੇਖਣ ਡਈਆਂ ਜਿਹਦਾ ਸਿੱਧਾ ਨੁਕਸਾਨ ਹੈ ਜਿਹੜਾ ਉਹ ਹੋਣ ਡਿਆ, ਨਹੀਂ ਤੇ ਵਰਿਆਂ ਤੋਂ ਇਹ ਮਾਮਲਾ ਚੁੱਪ ਸੀਗਾ। ਹੁਣ ਇਹ ਅੱਗ ਪੱਕੀ ਹੈ, ਵੇਖੋ ਇਹ ਭਾਂਬੜ ਨੇ ਜਿਹੜੇ ਕਿਹੜੇ ਪਾਸੇ ਜਾਂਦੇ ਨੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਤੱਕ ਉਹਨਾਂ ਪੋਲੀਟੀਸ਼ੀਅਨ ਨੇ, ਜੱਜਾਂ ਨੇ, ਜਰਨੈਲਾਂ ਨੇ ਅਪਰੋਚ ਕੀਤੀ, ਉਹਨਾਂ ਇੱਕ ਕਮੇਟੀ ਤੇ ਬਣਾਈ ਹੈ, ਪਰ ਇਹ ਫੈਸਲਾ ਜਿਹੜਾ ਅਦਾਲਤ ਵੱਲੋਂ ਸਿੱਧਾ ਝੋਲੀ 'ਚ ਪੈ ਗਿਆ ਆ ਕੇ ਸੀਡੀਏ ਦੀ। ਹੁਣ ਵੇਖੋ ਅਗਲਾ ਮਾਮਲਾ ਕੀ ਬਣਦਾ ਹੈ, ਲੋਕਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ ਔਰ ਮਾਮਲੇ ਜਾਂਦੇ ਕਿਹੜੇ ਪਾਸੇ ਨੂੰ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਤੁਸੀਂ ਜਾਂਦੇ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, Instagram ਹੈ, TikTok ਹੈ, ਇਹਦੇ ਉੱਤੇ ਵੀ ਵੇਖ ਸਕਦੇ ਜੇ। ਹਫ਼ਤੇ 5 ਦਿਨ ਖਬਰਾਂ ਹੁੰਦੀਆਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ, ਤੇ ਜੇ ਸਮਝੋ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਨੇ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।